ਪੰਜਾਬੀ ਰੇਡੀਓ USA ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਪੰਜਾਬ ਦੇ ਦੋ ਕਲਾਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਸਕਦੇ ਨੇ। ਇਹ ਦੋਵੇਂ ਕਲਾਕਾਰ ਨੇ, ਇੱਕ ਪਾਸੇ CM ਭਗਵੰਤ ਮਾਨ ਤੇ ਦੂਜੇ ਪਾਸੇ MP ਹੰਸਰਾਜ ਹੰਸ ਹੋ ਸਕਦੇ ਨੇ। ਕਾਰਨ ਹੈ ਪੈਲੀ ਤੇ ਕਬਜ਼ੇ ਦਾ। ਅਸਲ ਦੇ ਵਿੱਚ ਪਿਛਲੇ ਦਿਨੀ ਪੰਜਾਬੀ ਰੇਡੀਓ USA ਤੇ ਵੀ ਤੇ ਇੱਕ ਰਿਪੋਰਟ ਛਾਇਆ ਹੋਈ ਸੀ ਤੇ ਉਹ ਰਿਪੋਰਟ ਸਰਕਾਰ ਦੇ ਹੀ ਇੱਕ ਵਿਭਾਗ ਨੇ ਕੱਢ ਕੇ ਲਿਆਂਦੀ ਸੀ, ਜਿਹਦੇ ਵਿੱਚ ਇਹ ਖੁਲਾਸਾ ਹੋਇਆ ਸੀਗਾ ਕਿ ਜਲੰਧਰ ਕੋਲੇ ਇੱਕ ਪਿੰਡ ਦੇ ਵਿੱਚ 20 ਕਿੱਲੇ ਜ਼ਮੀਨ ਜਿਹੜੀ ਹੈ ਉਹਦੇ ਤੇ ਹੰਸਰਾਜ ਹੰਸ ਦੇ ਦੋਨੇ ਮੁੰਡਿਆਂ ਦਾ ਕਬਜ਼ਾ ਹੈ। ਉਹਨਾਂ ਚੀਜ਼ਾਂ ਨੂੰ ਅੱਜ ਤਥਾਤਮਕ ਹੁੰਦਿਆਂ ਕੋਈ ਬਹੁਤੀ ਦੇਰ ਨਹੀਂ ਲੱਗੀ। ਹੁਣ ਪਤਾ ਲੱਗਿਆ ਕਿ ਸਫੀਪੁਰ ਪਿੰਡ ਆ ਜਿਹੜਾ, ਉੱਥੇ ਹੰਸਰਾਜ ਹੰਸ ਦੇ ਪਰਿਵਾਰ ਨੇ 99 ਸਾਲਾ ਪਟੇ ਤੇ ਜ਼ਮੀਨ ਲਈ ਹੈ ਤੇ ਇਸੇ ਕਰਕੇ ਇਹ ਹੁਣ ਜ਼ਮੀਨ ਆਮ ਆਦਮੀ ਪਾਰਟੀ ਦੇ ਸਰਕਾਰ ਤੇ ਨਿਸ਼ਾਨੇ ਤੇ ਆ ਗਈ ਹੈ। ਭਗਵੰਤ ਮਾਨ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਚਲਾ ਰਹੇ ਨੇ ਤੇ ਦੂਜੇ ਪਾਸੇ ਹੰਸਰਾਜ ਹੰਸ ਮੈਂਬਰ ਪਾਰਲੀਮੈਂਟ ਨੇ। ਸਰਕਾਰ ਨੇ ਇੱਕ ਨਵਾਂ ਕਾਇਦਾ ਲਿਆਂਦਾ ਹੈ ਕਿ ਪੁਰਾਣੇ ਪਰਚੇ ਤੇ ਨਵੇਂ ਖਰਚੇ, ਕਿ ਜੇਕਰ ਇੱਕ ਲਿਮਟਡ ਸਮੇਂ ਤੱਕ ਤੁਸੀਂ ਜ਼ਮੀਨਾਂ ਨਾ ਛੱਡੀਆਂ ਤੇ ਤੁਹਾਡੇ ਤੇ ਪਰਚੇ ਤਾਂ ਪੈਣੇ ਹੀ ਪੈਣੇ ਆ, ਨਾਲ ਪੁਰਾਣਾ ਖਰਚਾ ਵੀ ਲਿਆ ਜਾਊਗਾ ਔਰ ਇਹ ਹੋਣਾ ਚਾਹੀਦਾ। ਪੰਜਾਬ ਦੀ ਬੇਤਹਾਸ਼ਾ ਜ਼ਰਖੇਜ਼ ਜ਼ਮੀਨ ਕੁਛ ਧਨਾੜ ਰਸੂਖਵਾਨ ਲੋਕਾਂ ਨੇ, ਪੋਲੀਟੀਸ਼ੀਅਨਸ ਨੇ ਰੋਕੀ ਹੋਈ ਹੈ। ਔਰ ਜਿਹੜੀ ਇਹ ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਆ, ਇਹ ਕਹਿੰਦੀ ਹੈ ਕਿ ਜਿਹੜੇ ਇਹਦੇ ਚਾਂਕੜੇ ਦਿੱਤੇ ਗਏ ਔਰ ਬਕਾਇਦਾ ਤਥਾਤਮਕ ਚੀਜ਼ਾਂ ਵਾ। 99 ਸਾਲਾ ਪਟੇ ਲਈ ਪੰਚਾਇਤੀ ਜ਼ਮੀਨ ਜਿਹੜੀ ਆ ਉਹ ਸੰਸਦ ਮੈਂਬਰ ਤੇ ਸੂਫੀ ਗਾਇਕ ਹੰਸਰਾਜ ਹੰਸ ਦੇ ਪਰਿਵਾਰ ਵੱਲੋਂ ਆਪਣੇ ਹੀ ਜੱਦੀ ਪਿੰਡ ਸਫੀਪੁਰ ਦੀ ਲਈ ਗਈ ਹੈ। ਰਿਕਾਰਡ ਇਹ ਗੱਲ ਕਹਿੰਦਾ ਕਿ ਗਾਇਕ ਹੰਸਰਾਜ ਹੰਸ ਦੇ ਸਕੇ ਭਰਾ ਅਮਰੀਕ ਸਿੰਘ ਨੇ ਪਿੰਡ ਸਫੀਪੁਰ ਦਾ ਸਰਪੰਚ ਹੁੰਦਿਆਂ 23 ਜੂਨ 2009 ਨੂੰ ਪੰਚਾਇਤ ਤਰਫੋਂ ਪੰਚਾਇਤੀ ਜ਼ਮੀਨ ਦੇ ਵਿੱਚੋਂ 6.5 ਏਕੜ ਜ਼ਮੀਨ ਆਪਣੇ ਭਤੀਜੇ ਨਵਰਾਜ ਹੰਸ ਪੁੱਤਰ ਹੰਸਰਾਜ ਹੰਸ ਨੂੰ 99 ਸਾਲਾ ਪ੍ਰਤੀ ਏਕੜ 1100 ਰੁਪਏ ਸਾਲਾਨਾ ਪਟੇ ਦੇ ਦਿੱਤੀ ਸੀ। ਇਹਦੀ ਮਿਆਦ 15 ਜੂਨ 2108 ਤੱਕ ਲਿਖੀ ਹੋਈ ਆ ਤੇ ਪਟੇਦਾਰ ਨੇ ਪੰਚਾਇਤ ਨੂੰ 10,99,000 ਰੁਪਏ ਉਹ ਪੇਸ਼ਗੀ ਜ਼ਮਾਨਤ ਵੀ ਰਕਮ ਵੀ ਦਿੱਤੀ ਸੀ ਤੇ ਰੌਲਾ ਪੈਣ ਤੋਂ ਪਹਿਲਾਂ ਮੌਜੂਦਾ ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਿਫਾਰਿਸ਼ ਤੇ 27 ਦਸੰਬਰ 2021 ਨੂੰ ਮਤਾ ਪਾਸ ਕੀਤਾ, ਜੋ ਕਿ ਪੰਚਾਇਤ ਦੀ 6.5 ਏਕੜ ਜ਼ਮੀਨ ਨਵਰਾਜ ਹੰਸ ਕੋਲੇ ਹੈ ਕਿ ਉਸ ਨੂੰ ਸਰਕਾਰ ਕਿਸੇ ਵਿਦਿਅਕ ਅਦਾਰੇ ਜਾਂ ਫਿਰ ਸੂਫੀ ਘਰਾਣੇ ਦੇ ਇੰਸਟੀਚਿਊਟ ਲਈ ਵਰਤ ਸਕਦੀ ਹੈ, ਪਰ ਮਾਲਕੀ ਪੰਚਾਇਤ ਦੀ ਰਹਿਣੀ ਹੈ। 99 ਸਾਲਾ ਪਟਾ ਤੇ 1150, ਜੇ ਮੈਂ ਗਲਤ ਨਾ ਹੋਵਾਂ 1150 ਸਾਲਾਨਾ ਪਟੇ ਦੇ ਦਿੱਤੀ ਹੈ। ਦੇਖ ਲਓ ਤੁਸੀਂ 1150। ਸ਼ਰਮ ਦਾ ਘਾਟਾ ਵਾ ਇਹਨਾਂ ਲੋਕਾਂ ਨੂੰ, ਪਟੇ ਤੇ ਦੇਣ ਵਾਲਿਆਂ ਨੂੰ ਤੇ ਪਟੇ ਤੇ ਲੈਣ ਵਾਲਿਆਂ ਨੂੰ। ਤਬਾਹੀ ਮਚਾ ਰੱਖੀ ਹੈ ਤੁਸੀਂ ਯਾਰ ਪੰਜਾਬ ਦੀ ਜ਼ਮੀਨ ਦੀ। ਤੁਹਾਨੂੰ ਸਰਪੰਚੀ ਕੀ ਮਿਲ ਗਈ ਪਿੰਡ ਦੀ, ਤੁਸੀਂ ਤਾਂ ਜੱਜ ਬਣ ਗਏ। 6.5 ਏਕੜ ਜ਼ਮੀਨ ਤੁਹਾਨੂੰ 1100 ਰੁਪਈਆ ਦੇਣ ਨੂੰ ਕਿਹਨੇ ਆਖਿਆ ਵਾ? ਕਿ ਸਿਰਫ ਤੁਹਾਡੇ ਕੋਲ ਸਰਪੰਚੀ ਹੈਗੀ ਆ? ਕੁਛ ਤੇ ਸ਼ਰਮ ਨੂੰ ਹੱਥ ਮਾਰੋ ਯਾਰ। ਔਰ ਦੂਜੇ ਪਾਸੇ ਲੈਣ ਵਾਲੇ ਅਸੀਂ ਜੀ ਫਕੀਰ ਪੌਣ ਰਾਜ ਗਾਇਕ, ਯਾਰ ਕਿਹੜੇ ਰਾਜ ਗਾਇਕ ਵਾਲੀਆਂ ਗੱਲਾਂ ਵਾ? ਤੁਸੀਂ ਲੋਕਾਂ ਦੇ ਹੱਕਾਂ ਹਕੂਕਾਂ ਦੇ ਡਾਕਾ ਮਾਰਨ ਤੁਰ ਪਏ ਹੋ। ਲੋਕਾਂ ਨੇ ਤੁਹਾਨੂੰ ਚੰਦ ਦਿਨਾਂ ਦੇ ਲਈ ਸ਼ੌਹਰਤ ਕੀ ਦਿੱਤੀ, ਇੱਜ਼ਤ ਕੀ ਦਿੱਤੀ, ਮੈਂਬਰ ਪਾਰਲੀਮੈਂਟ ਹੁੰਦੇ ਆ। ਔਰ 1100 ਇਹ ਜਿਹੜਾ ਸਰਪੰਚ ਆ, ਇਹਦਾ ਨਾਂ ਹੈਗਾ ਸਫੀਪੁਰ ਦਾ ਜਿਹੜਾ ਸਰਪੰਚ ਆ ਹੰਸਰਾਜ ਹੰਸ, ਅਮਰੀਕ ਸਿੰਘ। ਅਮਰੀਕ ਸਿੰਘ ਜਿਹੜਾ ਬੰਦਾ ਵਾ, ਜਿਹੜਾ 1100 ਹੈ, ਇਹਨੂੰ ਕਿਹਾ ਪੰਜਾਬ ਸਰਕਾਰ ਨੂੰ ਲੈ ਕੇ ਦੇ ਦੇ, ਤੂੰ 2000 ਨੂੰ ਲੈ ਕੇ ਦੇ ਦੇ, 2200 ਨੂੰ ਲੈ ਕੇ ਦੇ ਦਿੱਤੇ 99 ਸਾਲਾ ਪਟੇ ਤੇ। ਕਿਤੇ ਐਡੀ ਜ਼ਰਖੇਜ਼ ਜ਼ਮੀਨ ਜੋ ਆਉਂਦਾ ਘਰ ਨੂੰ ਹੀ ਆਉਂਦਾ। ਔਰ ਇਹ ਅੰਕੜੇ ਡਰਾਉਣ ਵਾਲੇ ਆ। ਅਸੀਂ ਪਿਛਲੀ ਵਾਰੀ ਵੀ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਸੀਗਾ ਕਿ ਪੰਜਾਬ ਦੇ 36,000 ਬੇਤਹਾਸ਼ਾ ਮਹਿੰਗੀ ਜ਼ਮੀਨ, 36,000 ਏਕੜ ਤੇ ਕਬਜ਼ਾ ਵਾ ਪੋਲੀਟੀਸ਼ੀਅਨਸ ਦਾ, ਧਨਾਡਾਂ ਦਾ, ਰਸੂਖਵਾਨਾਂ ਦਾ। ਜਿਹੜੇ ਅੰਕੜੇ ਨੇ ਔਰ ਇਹ ਜਿਹੜੀਆਂ ਰਿਪੋਰਟਾਂ ਨੇ ਪੰਜਾਬੀ ਟ੍ਰਿਬਿਊਨ ਨੇ ਸ਼ਾਇਆ ਕੀਤੀਆਂ ਨੇ ਪਿਛਲੇ ਦਿਨੀ, ਔਰ ਇਹ ਬਕਾਇਦਾ ਮਹਿਕਮੇ ਦੀਆਂ ਵੀ ਰਿਪੋਰਟਾਂ ਆਈਆਂ ਸੀ ਪਿਛਲੇ ਦਿਨਾਂ ਦੇ ਵਿੱਚ। ਹੁਣ ਸਰਕਾਰ ਕਹਿੰਦੀ ਹੈ ਵੀ ਆਖਰੀ ਮੌਕਾ ਤੁਹਾਨੂੰ 31 ਮਈ ਤੱਕ ਦਾ, ਜਾਂ ਤਾਂ ਛੱਡ ਦਿਓ ਤੇ ਨਹੀਂ ਫਿਰ ਜਿਹੜਾ ਵਾ ਪਰਚੇ ਦੇ ਖਰਚੇ ਦੇ ਲਈ ਤਿਆਰ ਹੋ। ਸਖਤ ਲਹਿਜਾ ਸਰਕਾਰ ਨੇ ਅਪਣਾ ਲਿਆ ਵਾ ਤੇ ਜਿਹੜੇ ਨਜਾਇਜ਼ ਕਾਬਜ਼ਕਾਰ ਜ਼ਮੀਨ ਆ, ਜਿਹੜੇ ਸਵੈਛੇ ਨਾਲ ਪੰਚਾਇਤਾਂ ਨੂੰ ਨਹੀਂ ਸੌਂਪਣਗੇ, ਉਹਨਾਂ ਤੋਂ ਬਾਅਦ ਫਿਰ 31 ਮਈ ਤੋਂ ਬਾਅਦ ਸਰਕਾਰ ਜਿਹੜੀ ਸਖਤੀ ਨਾਲ ਨਜਿੱਠੇਗੀ। ਸੋ 1 ਜੂਨ ਤੋਂ ਲੈ ਕੇ ਫਿਰ ਨਜਾਇਜ਼ ਕਾਬਜ਼ਕਾਰਾਂ ਤੋਂ ਪੁਰਾਣੇ ਖਰਚੇ ਵੀ ਵਸੂਲੇ ਜਾਣਗੇ ਤੇ ਨਵੇਂ ਖਰਚੇ ਪਾਏ ਜਾਣਗੇ, ਸਰਕਾਰ ਇਹ ਕਹਿੰਦੀ ਹੈ। ਅਸਲ ਦੇ ਵਿੱਚ ਜੇਕਰ ਵੇਖਿਆ ਜਾਵੇ ਤਾਂ 36,000 ਏਕੜ ਜ਼ਮੀਨ ਜਿਹੜੀ ਰਸੂਖਵਾਨਾਂ ਨੇ ਨੱਪੀ ਹੋਈ ਆ, ਜਿਸ ਦੀ ਮਾਰਕੀਟ ਕੀਮਤ ਕਰੀਬ 8,000 ਕਰੋੜ ਰੁਪਏ ਬਣਦੀ ਆ। ਪੰਚਾਇਤਾਂ ਕੋਲੇ ਕੁੱਲ ਰਕਬਾ 6,68,000 ਏਕੜ ਆ
ਜਿਹਦੇ ਵਿੱਚੋਂ 1,70,000 ਏਕੜ ਰਕਬਾ ਜਿਹੜਾ ਵਾਹੀਯੋਗ ਜ਼ਮੀਨਾਂ ਦਾ ਵਾ। ਵਾਹੀਯੋਗ ਜ਼ਮੀਨਾਂ ਦੇ ਵਿੱਚੋਂ 18,123 ਏਕੜ ਜ਼ਮੀਨ ਤੇ ਨਜਾਇਜ਼ ਕਬਜ਼ੇ ਹੋ ਚੁੱਕੇ ਆ ਤੇ ਇਹ ਜਿਹੜੇ ਨਜਾਇਜ਼ ਕਬਜ਼ੇ ਆ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਹੇਠ ਬਣੇ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਮੋਹਾਲੀ ਤੇ ਰੋਪੜ ਦੀ ਕਰੀਬ 36 ਪਿੰਡਾਂ ਦੀ ਕਰੀਬ 18,000 ਏਕੜ ਜ਼ਮੀਨ ਤੇ ਨਜਾਇਜ਼ ਕਬਜ਼ੇ ਸਾਹਮਣੇ ਆਏ ਆ। ਵਾਹੀਯੋਗ ਜ਼ਮੀਨ ਤੇ ਸਭ ਤੋਂ ਵੱਧ ਨਜਾਇਜ਼ ਕਬਜ਼ੇ ਪਟਿਆਲਾ ਡਿਵੀਜ਼ਨ ਦੇ ਆ, ਜਿੱਥੇ 9800 ਏਕੜ ਤੇ ਕਬਜ਼ਾ ਵਾ, ਤਕਰੀਬਨ 10,000 ਤੇ। ਪੰਜਾਬ ਦੇ ਵਿੱਚ 14,230 ਏਕੜ ਪੰਚਾਇਤੀ ਜ਼ਮੀਨ ਅਦਾਲਤੀ ਕੇਸਾਂ ਦੇ ਵਿੱਚ ਉਲਝੀ ਹੋਈ ਆ, ਜਿਹਦੇ ਵਿੱਚੋਂ 3,143 ਏਕੜ ਦੇ ਕੇਸ ਸੁਪਰੀਮ ਕੋਰਟ ਅਤੇ 5,853 ਏਕੜ ਜ਼ਮੀਨ ਦੇ ਕੇਸ ਹਾਈ ਕੋਰਟ ਦੇ ਵਿੱਚ ਚੱਲ ਰਹੇ ਨੇ। ਹੁਣ ਹੰਸਰਾਜ ਹੰਸ ਦੇ ਪਰਿਵਾਰ ਵੱਲੋਂ ਜਿਹੜੀ ਪੰਚਾਇਤੀ ਜ਼ਮੀਨ ਲਈ ਹੈ ਉਹ ਵੀ ਸਰਕਾਰ ਦੇ ਨਿਸ਼ਾਨੇ ਤੇ ਹੈ। ਸੋ ਹੁਣ ਜਿਹੜੇ ਲੋਕਾਂ ਨੇ ਹੁਣ ਤੱਕ ਮੋੜੀ ਹੈ ਜ਼ਮੀਨ, ਉਹਦੇ ਵਿੱਚ ਇਹ ਹੈ ਕਿ 300 ਏਕੜ ਪੰਚਾਇਤੀ ਜ਼ਮੀਨ ਛੱਡਣ ਦੀ ਪੇਸ਼ਕਸ਼ ਕੀਤੀ ਹੈ ਨਜਾਇਜ਼ ਕਬਜ਼ਕਾਰਾਂ ਨੇ, ਜੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਦੱਸੀ ਜਾ ਰਹੀ ਆ। ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 25 ਅਪ੍ਰੈਲ ਨੂੰ ਵਰਿਆਂ ਤੋਂ ਜਿਹੜੀ ਜ਼ਮੀਨ ਪੰਚਾਇਤੀ ਜ਼ਮੀਨ ਨੱਪੀ ਹੋਈ ਆ, ਇਹਦੇ ਤੇ ਜਿਹੜੀ ਛਡਾਉਣ ਦੇ ਲਈ ਹਰੀ ਝੰਡੀ ਦਿੱਤੀ ਗਈ ਹੈ। ਹੁਣ ਤੱਕ ਲੁਧਿਆਣਾ ਦੇ ਵਿੱਚੋਂ 123 ਏਕੜ ਤੇ ਕਪੂਰਥਲਾ ਦੇ ਵਿੱਚੋਂ 83 ਏਕੜ ਜ਼ਮੀਨ ਜਿਹੜੀ ਹੈ, ਇੱਕੋ ਦਿਨ 96 ਏਕੜ ਪੰਚਾਇਤੀ ਜ਼ਮੀਨ ਚੋਂ ਨਜਾਇਜ਼ ਕਬਜ਼ੇ ਹਟਾਏ ਗਏ ਆ। ਹੁਣ ਤੱਕ 100 ਤੋਂ ਜ਼ਿਆਦਾ ਲੋਕਾਂ ਨੂੰ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਹਟਾਇਆ ਜਾ ਚੁੱਕਿਆ ਹੈ। 30 ਏਕੜ ਤੋਂ ਇੱਕ ਥਾਂ ਪਟਿਆਲੇ ਦੇ ਵਿੱਚ ਤੇ ਪੰਚਾਇਤੀ ਜ਼ਮੀਨ ਦੇ ਮਹਿਕਮੇ ਕੋਲੇ ਹੁਣ ਕੁੱਲ ਤੱਕ 1,233 ਵਿਅਕਤੀਆਂ ਦੇ ਵਿੱਚੋਂ 5455 ਏਕੜ ਜ਼ਮੀਨ ਦੇ ਜਿਹੜੇ ਕਬਜ਼ਾ ਵਾਰੰਟ ਸੀਗੇ, ਜਿਹਦਾ ਕੋਈ ਕਿਧਰੇ ਝਗੜਾ ਨਹੀਂ ਚੱਲ ਰਿਹਾ ਸੀਗਾ। ਸੋ ਇਹ ਜਿਹੜੇ ਆંકੜੇ ਆ ਦਿੱਤੇ ਗਏ ਆ, ਤੁਸੀਂ ਅਖਬਾਰਾਂ ਦੇ ਵਿੱਚ ਵੀ ਪੜ੍ਹ ਸਕਦੇ ਹੋ। ਪਰ ਸਦਕੇ ਜਾਈਏ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਕੌਡੀਆਂ ਦੇ ਭਾਅ ਸਰਕਾਰੀ ਜ਼ਮੀਨਾਂ ਦਿੱਤੀਆਂ। ਮੋਹਾਲੀ ਦੀ ਇੱਕ ਜ਼ਮੀਨ ਦੀ ਬੜੀ ਚਰਚਾ ਹੋਈ, ਕੌਡੀਆਂ ਦੇ ਭਾਅ ਦਿੱਤੀ ਗਈ। ਪੰਜਾਬ ਸਰਕਾਰ, ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਦੀ ਬੜੀ ਚਰਚਾ ਹੋਈ ਕਿ ਉਹਨਾਂ ਨੇ ਕਿਸੇ ਕੰਪਨੀ ਨੂੰ, ਅਸੀਂ ਰਿਪੋਰਟ ਵੀ ਕੀਤੀ ਸੀ ਉਹਨਾਂ ਤੇ, ਕਿ ਕਿਸੇ ਕੰਪਨੀ ਨੂੰ ਫਾਇਦਾ ਦੇਣ ਦੇ ਲਈ ਜਿਹੜੀ ਆ ਉਹ ਜ਼ਮੀਨ ਕੌਡੀਆਂ ਦੇ ਭਾਅ ਦਿੱਤੀ। ਬਹੁਤ ਵੱਡੇ ਵੱਡੇ ਧਨਾਡਾਂ ਤੇ ਇਤਰਾਜ਼ ਲੱਗਦੇ ਰਹੇ। ਮੋਹਾਲੀ ਵਰਗੀ ਬੇਤਹਾਸ਼ਾ ਕੀਮਤੀ ਜ਼ਮੀਨ ਜਿਹੜੀ ਆ ਉਹ 1 ਰੁਪਿਆ ਲੀਜ਼ ਤੇ ਦਿੱਤੀ ਹੋਈ ਆ। ਆંકੜੇ ਕੱਢ ਲਓ, ਗੂਗਲ ਤੇ ਮਿਲ ਜਾਣਗੇ। ਸੋ ਕਹਿਣ ਦਾ ਮਤਲਬ ਇਹ ਆ ਕਿ ਸ਼ਰਮ ਆਉਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਪੰਜਾਬ ਦਾ ਹੀ ਖਾਂਦੇ ਨੇ, ਪੰਜਾਬ ਦਾ ਹੀ ਪੀਂਦੇ ਨੇ, ਪੰਜਾਬ 'ਚ ਹੀ ਰੁਤਬੇ ਹਾਸਲ ਕਰਦੇ ਨੇ, ਪੰਜਾਬ 'ਚ ਹੀ ਅਵਾਰਡ ਹਾਸਲ ਕਰਦੇ ਨੇ, ਤੇ ਪੰਜਾਬ ਦੀਆਂ ਜ਼ਮੀਨਾਂ ਨੂੰ ਪੈ ਨਿਕਲੇ ਆ। ਇਹ ਜ਼ਮੀਨਾਂ ਕਿਸੇ ਦੇ ਬਾਪ ਦੀਆਂ ਨਹੀਂ ਆ, ਇਹ ਜ਼ਮੀਨਾਂ ਪੰਜਾਬ ਦੀਆਂ ਵਾ, ਪੰਜਾਬ ਦੇ ਲੋਕਾਂ ਦਾ ਇਹ ਸਰਮਾਇਆ ਵਾ। 36,000 ਏਕੜ ਇਹ ਕਿਸੇ ਨੇ ਘਰੋਂ ਨਹੀਂ ਚੱਕ ਕੇ ਲਿਆਂਦੀ ਜ਼ਮੀਨ। ਕਿਸੇ ਨੇ ਜੇ ਕੋਈ ਕਹੇ ਨਾ ਕਿ ਮੇਰੀ ਜ਼ਮੀਨ ਆ, 1100 ਰੁਪਈਆ ਕੀ ਆ? 1100 ਰੁਪਈਆ ਸਾਲਾਨਾ ਕੀ ਪਟਾ ਵਾ? ਉਹਨੂੰ ਕਿਹਾ ਪੰਜਾਬ ਸਰਕਾਰ ਨੂੰ ਅਮਰੀਕ ਸਿੰਘ ਜੀ ਲੈ ਕੇ ਦੇ ਦਿਓ, ਜਿੰਨੀ ਮਰਜ਼ੀ ਜ਼ਮੀਨ ਲੈ ਕੇ ਦੇ ਦਿਓ 2200 ਰੁਪਏ ਦੇ ਹਿਸਾਬ ਨਾਲ। ਸ਼ਰਮ ਨੂੰ ਹੱਥ ਮਾਰਨਾ ਚਾਹੀਦਾ। ਕੀ ਸਰਪੰਚੀ ਦਾ ਫਤਵਾ, ਕਿੱਡਾ ਕੁ ਫਤਵਾ, ਤੇ ਤੁਸੀਂ ਇਬਾਰਤ ਲਿਖਣ ਲੱਗ ਪਏ ਜ਼ਮੀਨਾਂ ਦੀ। ਔਰ ਤੁਸੀਂ ਦੇਖੋ ਕਿ ਪੰਚਾਇਤ ਕੋਲੇ ਕਬਜ਼ਾ ਰਹਿਣਾ ਵਾ, ਪਰ ਇਹ ਕਹਿੰਦੇ ਆ ਕਿ ਸੂਫੀ ਘਰਾਣੇ ਦੇ ਇੰਸਟੀਚਿਊਟ ਲਈ ਵਰਤ ਸਕਦੇ ਆ। ਸੂਫੀ ਘਰਾਣੇ ਦਾ ਇੰਸਟੀਚਿਊਟ ਕੀ ਇੰਸਟੀਚਿਊਟ ਹੈ? ਕੀ ਤੁੱਕ ਬਣਦੀ ਉਹਦੀ? ਸੂਫੀ ਘਰਾਣਾ ਵਾ, ਸੂਫੀ ਅਗਲਾ ਗਾਉਂਦਾ, ਆਪਦੀ ਜੇਬ ਵਾਸਤੇ ਗਾਉਂਦਾ, ਚੰਗੀ ਗੱਲ ਹੈ। ਲੋਕਾਂ ਨੇ ਕਿਹੜਾ ਅਵਾਰਡ ਘੱਟ ਦਿੱਤੇ, ਰਾਜ ਗਾਇਕ ਦਾ ਰੁਤਬਾ ਦੇਤਾ, ਹੋਰ ਕੀ ਚਾਹੀਦਾ ਵਾ? ਜੇਕਰ ਕਿਸੇ ਨੇ ਆਪਦੇ ਘਰਾਣੇ ਦਾ ਕੁਛ ਕਰਨਾ ਵਾ, ਇੰਸਟੀਚਿਊਟ ਖੋਲ੍ਹਣਾ, ਤੇ ਆਪਦੀ ਜ਼ਮੀਨ ਲਵੇ, ਆਪਦੇ ਖੋਲ੍ਹ ਲਵੇ, ਭਾਵੇਂ 4 ਇੰਸਟੀਚਿਊਟ ਖੋਲ੍ਹ ਲਵੇ, ਕਿਸੇ ਨੂੰ ਇਤਰਾਜ਼ ਥੋੜ੍ਹੀ ਆ। ਲੋਕਾਂ ਦੀ ਜ਼ਮੀਨ ਕਾਹਤੋਂ ਰੋਕਣੀ ਹੈ? ਸੋ ਚੰਗੀ ਗੱਲ ਆ। ਅਸੀਂ ਇਸ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਾਰਿਆਂ ਨੂੰ ਸਵਾਗਤ ਕਰਨਾ ਚਾਹੀਦਾ ਕਿ ਇਹ ਜਿਹੜੇ ਲੋਕ ਕੌਡੀਆਂ ਦੇ ਭਾਅ ਜ਼ਮੀਨਾਂ ਰੱਖੀ ਬੈਠੇ ਆ, ਇਹਨਾਂ ਤੋਂ ਛੁਡਵਾਉਣੀਆਂ ਚਾਹੀਦੀਆਂ ਵਾ। ਔਰ ਜੇਕਰ ਕੋਈ ਨਹੀਂ ਛੱਡਦਾ ਤੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਔਰ ਜੇਕਰ ਕੋਈ ਵਰਿਆਂ ਤੋਂ ਨੱਪੀ ਬੈਠਾ ਵਾ ਤੇ ਉਹਦੇ ਤੋਂ ਹਰਜਾਨਾ ਵੀ ਵਸੂਲਣਾ ਚਾਹੀਦਾ, ਤਾਂ ਜੋ ਅਗਲੀ ਵਾਰੀ ਪਤਾ ਲੱਗੇ ਕਿ ਜਿਹੜੇ ਲੋਕਾਂ ਦੇ ਹੱਕ ਹਕੂਕਾਂ, ਲੋਕਾਂ ਦੇ ਵਸੀਲਿਆਂ ਤੇ ਡਾਕੇ ਕਿਵੇਂ ਮਾਰੀਦੇ ਆ। ਬਹੁਤ ਬਹੁਤ ਧੰਨਵਾਦ। ਮਿਲਾਂਗੇ ਅਗਲੀ ਰਿਪੋਰਟ ਦੇ ਵਿੱਚ।